ਜੀ। ਅਗਲੀ ਜੇਕਰ ਖਬਰ ਵੱਲ ਵਧੀਏ ਪੰਨੂ ਸਾਹਿਬ ਤਾਂ ਪ੍ਰਧਾਨ ਮੰਤਰੀ ਨੇ ਸਿੱਖਾਂ ਦੀਆਂ ਸਿਫਤਾਂ ਦੇ ਪੁਲ ਬੰਨੇ ਤੇ ਦੱਸਦਾ ਇਹ ਮੁਲਾਕਾਤ ਵੀ ਕੀਤੀ ਹੈ। ਇਹ ਐਕਚੁਅਲੀ ਪ੍ਰਧਾਨ ਮੰਤਰੀ ਹੋਰਾਂ ਦੀ ਰਿਹਾਇਸ਼ ਦੇ ਉੱਤੇ ਸਿੱਖਾਂ ਦਾ ਇੱਕ ਵਫਦ ਮਿਲਣ ਵਾਸਤੇ ਗਿਆ ਸੀ ਪ੍ਰਧਾਨ ਮੰਤਰੀ ਹੋਰਾਂ ਨੂੰ। ਜੀ। ਇਹਦੇ ਵਿੱਚ ਪ੍ਰਵਾਸੀ ਵੀ ਜਿਹੜੇ ਉਹ ਸ਼ਾਮਲ ਸਨ ਕੁਝ। ਇਹ ਔਰ ਉਹਨਾਂ ਨੂੰ ਸੰਬੋਧਨ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਹੋਰਾਂ ਨੇ ਇਹ ਗੱਲ ਕਹੀ ਆ ਕਿ ਸਿੱਖ ਭਾਈਚਾਰਾ ਹੋਰ ਮੁਲਕਾਂ ਦੇ ਨਾਲ ਭਾਰਤ ਦੇ ਜਿਹੜੇ ਚੰਗੇ ਰਿਸ਼ਤੇ ਨੇ ਕਰਨਾ ਉਹ ਬਣਾਈ ਰੱਖਣ ਦੇ ਵਾਸਤੇ ਇੱਕ ਮਜ਼ਬੂਤ ਕੜੀ ਰਿਹਾ। ਉਹਨਾਂ ਨੇ ਇਹ ਗੱਲ ਕਹੀ ਕਿ ਪੂਰਾ ਦੇਸ਼ ਆਜ਼ਾਦੀ ਦੇ ਸੰਘਰਸ਼ ਤੇ ਆਜ਼ਾਦੀ ਤੋਂ ਬਾਅਦ ਦੇ ਦੌਰ ਦੇ ਵਿੱਚ ਸਿੱਖਾਂ ਦੇ ਯੋਗਦਾਨ ਲਈ ਉਹਨਾਂ ਦਾ ਧੰਨਵਾਦੀ ਹੈ। ਪਰ ਪ੍ਰਧਾਨ ਮੰਤਰੀ ਨੂੰ ਮਿਲਣ ਵਾਲਾ ਜਿਹੜਾ ਵਫਦ ਸੀਗਾ ਉਹਦੇ ਵਿੱਚ ਵੱਖ-ਵੱਖ ਵਰਗਾਂ ਦੇ ਨੁਮਾਇੰਦੇ ਸ਼ਾਮਲ ਸੀਗੇ। ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਕਿ ਗੁਰੂਆਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਤੇ ਸਿੱਖ ਪਰੰਪਰਾ ਅਸਲ ਦੇ ਵਿੱਚ ਇੱਕ ਭਾਰਤ ਸ੍ਰੇਸ਼ਟ ਭਾਰਤ ਦੀ ਜਿਉਂਦੀ ਜਾਗਦੀ ਰਵਾਇਤ ਹੈ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਨਵਾਂ ਭਾਰਤ ਨਵੀਆਂ ਉਚਾਈਆਂ ਜਿਹੜੀਆਂ ਉਹ ਛੂ ਰਿਹਾ ਤੇ ਪੂਰੀ ਦੁਨੀਆ ਤੇ ਇਹਦੀ ਛਾਪ ਛੱਡ ਰਿਹਾ। ਇਹਦੀ ਸਭ ਤੋਂ ਵੱਡੀ ਮਿਸਾਲ ਕਰੋਨਾ ਮਹਾਮਾਰੀ ਦਾ ਜਿਹੜਾ ਉਹ ਸਮਾਂ ਹੈ ਜੀ। ਜਿਹੜੇ ਪ੍ਰਵਾਸੀ ਭਾਰਤੀ ਨੇ ਉਹਨਾਂ ਦੇ ਜਿਹੜੀ ਉਹ ਤਾਰੀਫ ਕਰਦਿਆਂ ਹੋਇਆ ਪ੍ਰਧਾਨ ਮੰਤਰੀ ਨੇ ਇਹ ਗੱਲ ਕਹੀ ਕਿ ਉਹਨਾਂ ਨੂੰ ਹਮੇਸ਼ਾ ਉਹ ਰਾਸ਼ਟਰ ਦੇ ਦੂਤ ਸਮਝਦੇ ਰਹੇ ਆ ਤੇ ਤੁਸੀਂ ਭਾਰਤ ਤੋਂ ਬਾਹਰ ਮਾਂ ਭਾਰਤੀ ਦੀ ਆਵਾਜ਼ ਤੇ ਪਹਿਚਾਣ ਉਹਦੀ। ਕਿਉਂਕਿ ਐਕਚੁਅਲੀ ਕੀ ਆ ਕਿ ਜਿਹੜੇ ਪ੍ਰਧਾਨ ਮੰਤਰੀ ਦੇ ਵੱਲੋਂ ਕਿਸੇ ਦੀ ਤਾਰੀਫ ਕੀਤੇ ਜਾਣਾ ਇਹਦੇ ਕਈ ਮਾਇਨੇ ਨਿਕਲਣ ਲੱਗ ਜਾਂਦੇ ਨੇ। ਕਿਉਂਕਿ ਜਦੋਂ ਕੋਈ ਇਸ ਤਰ੍ਹਾਂ ਦੀ ਗੱਲ ਕਰੇ ਤਾਂ ਉਹਦੇ ਪਿੱਛੇ ਮਕਸਦ ਜ਼ਰੂਰ ਕੋਈ ਨਾ ਕੋਈ ਹੁੰਦਾ। ਹੁਣ ਸਿੱਖ ਭਾਈਚਾਰੇ ਦੀ ਇੰਨੀ ਤਾਰੀਫ ਕਰਨ ਦੇ ਪਿੱਛੇ ਉਹਦਾ ਕੀ ਕਾਰਨ ਹੈ? ਇਹ ਤਾਂ ਕਿਹਾ ਜਾ ਸਕਦਾ ਜੀ ਕਿ ਦੇਰ ਤੋਂ ਬਾਅਦ ਹੀ ਕਈ ਵਾਰੀ ਕੁਝ ਚੀਜ਼ਾਂ ਜਿਹੜੀਆਂ ਉਹ ਸਮਝ ਪੈਂਦੀਆਂ ਹੁੰਦੀਆਂ ਨੇ। ਪ੍ਰਧਾਨ ਮੰਤਰੀ ਹੋਰਾਂ ਨੇ ਵੀ ਕਿਹਾ ਕਿ ਅਕਸਰ ਉਹ ਗੁਰਦੁਆਰੇ ਜਾਂਦੇ ਨੇ, ਉੱਥੇ ਸੇਵਾ ਕਰਨ ਤੇ ਲੰਗਰ ਛਕਣ ਤੋਂ ਇਲਾਵਾ ਉਹ ਸਿੱਖ ਪਰਿਵਾਰਾਂ ਦੇ ਵਿੱਚ ਵਿਚਰਦੇ ਨੇ। ਸਿੱਖ ਸੰਤਾਂ ਦੇ ਚਰਨ ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੇ ਉੱਤੇ ਪੈਂਦੇ ਰਹੇ ਨੇ। ਇਸ ਲੈਵਲ ਤੱਕ ਜਿਹੜਾ ਜੀ ਉਹ ਤਾਰੀਫ ਕਰਨਾ ਇਹਦੇ ਜ਼ਰੂਰ ਮਾਇਨੇ ਕੋਈ ਨਾ ਕੋਈ ਹੋਣਗੇ ਮੇਰੀ ਜਾਚੇ। ਕਿਉਂਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਤੇ ਉਸ ਵੇਲੇ ਜਿਹੜਾ ਮੇਨ ਸੀਗਾ ਉਹ ਪੰਜਾਬ ਬਿੰਡੀ ਲੱਗਿਆ ਸੀ ਤੇ ਜਦੋਂ ਪੰਜਾਬ ਦੀ ਦਿੱਖ ਦੀ ਗੱਲ ਆਉਂਦੀ ਹੈ ਤੇ ਬਿਨਾਂ ਕਿਸੇ ਸ਼ੱਕ ਦੇ ਸਿੱਖ ਭਾਈਚਾਰਾ ਉਹ ਵੱਖਰਾ ਦਿਸਦਾ ਆ ਉਹਦੇ ਉੱਤੇ। ਤੇ ਉਦੋਂ ਜਿਹੜੀਆਂ ਟਿੱਪਣੀਆਂ ਕੀਤੀਆਂ ਗਈਆਂ ਸੀਗੀਆਂ ਕਿਸਾਨ ਅੰਦੋਲਨ ਨੂੰ ਲੈ ਕੇ ਉਹ ਦੁਖਦਾਈ ਟਿੱਪਣੀਆਂ ਸੀਗੀਆਂ। ਖਾਸ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਹੋਰਾਂ ਦੇ ਵੱਲੋਂ ਅੰਦੋਲਨ ਜੀਵੀ ਕਿਹਾ ਜਾਣਾ, ਹਾਲਾਂਕਿ ਸਾਰਿਆਂ ਨੂੰ ਹੀ ਕਿਹਾ ਸੀਗਾ, ਪਰ ਕਿਉਂਕਿ ਉਹਦੇ ਵਿੱਚ ਮੇਨ ਧਿਰ ਜਿਹੜੀ ਸੀ ਉਹ ਕਿਸਾਨਾਂ ਦੀ ਪੰਜਾਬ ਵਾਲੀ ਸੀਗੀ ਤੇ ਹੁਣ ਇਹ ਜਿਹੜੀ ਇੰਨੀ ਸਿਫਤ ਕਰਨੀ ਮੇਰੀ ਚਾਚੇ ਇਹਦੇ ਪਿੱਛੇ ਕੋਈ ਨਾ ਕੋਈ ਜ਼ਰੂਰ ਰੀਜ਼ਨ ਹੋਊਗਾ। ਹੋ ਸਕਦਾ ਆਉਂਦੇ ਦਿਨਾਂ ਦੇ ਵਿੱਚ ਸਾਹਮਣੇ ਆਵੇ, ਪਰ ਕੁਝ ਵੀ ਆ ਇਹ ਕਿਹਾ ਜਾ ਸਕਦਾ ਜੀ ਕਿ ਇਹ ਜਿਹੜੇ ਲੰਗਰ ਦੀ ਸਿਫਤ ਹੋਣੀ ਔਰ ਕਰੋਨਾ ਦੇ ਦੌਰਾਨ ਲੰਗਰ ਦੇ ਬਾਰੇ ਦੇ ਵਿੱਚ ਜਿਹੜਾ ਉਹ ਜ਼ਿਕਰ ਕਰਨਾ ਮਾਇਨੇ ਤਾਂ ਕੁਝ ਜਿਹੜੇ ਇਹਦੇ ਕੱਢੇ ਜਾ ਸਕਦੇ ਆ, ਪਰ ਅਸਲ ਮਾਇਨੇ ਕੀ ਹੋਣਗੇ? ਕਿਉਂਕਿ 24 ਦੀਆਂ ਜਿਹੜੀਆਂ ਚੋਣਾਂ ਨੇ ਨਾ ਉਹਦੇ ਉੱਤੇ ਕੇਂਦਰਿਤ ਹੈ ਇਹ। ਜੇ ਪੰਜਾਬ ਦੀਆਂ ਆਪਾਂ ਸੀਟਾਂ ਜਿਹੜੀਆਂ ਪਾਸੇ ਵੀ ਕਰ ਦਈਏ ਤਾਂ ਸਿੱਖ ਭਾਈਚਾਰਾ ਜਿਹੜਾ ਉਹ ਬੜੀਆਂ ਸਾਰੀਆਂ ਸੀਟਾਂ ਦੇ ਉੱਤੇ ਫੈਸਲਾ ਕੁਨ ਵੋਟਰ ਹੈ। ਬਿਨਾਂ ਕਿਸੇ ਸ਼ੱਕ ਦੇ ਗੁਜਰਾਤ ਦੇ ਵਿੱਚ ਵੀ ਉਹ ਫੈਸਲਾ ਕੁਨ ਵੋਟਰ, ਕੁਝ ਏਰੀਆ ਦੇ ਵਿੱਚ ਵਿਧਾਨ ਸਭਾਵਾਂ ਦੇ ਉੱਤੇ ਕੋਈ 10 ਤੋਂ 12 ਵਿਧਾਨ ਸਭਾ ਉਹਨਾਂ ਦੇ ਉੱਤੇ ਗੁਜਰਾਤ ਦੀਆਂ ਚੋਣਾਂ ਵੀ ਆਉਣੀਆਂ ਨੇ ਤੇ ਉੱਤਰ ਪ੍ਰਦੇਸ਼ ਦੇ ਵਿੱਚ ਉਹ ਲੋਕ ਸਭਾ ਦੀਆਂ ਘੱਟੋ ਘੱਟ 6 ਤੋਂ 7 ਸੀਟਾਂ ਦੇ ਉੱਤੇ ਪ੍ਰਭਾਵੀ ਹੈ। ਇਸ ਕਰਕੇ ਕਿਤੇ ਨਾ ਕਿਤੇ ਇਹਨੂੰ ਸਿਆਸਤ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ।